अम्मा बाद फ़ाउज़ु बिल्लाहि मिनश्शैतानिर्रजीम बिस्मिल्लाहिर्रहमानिर्रहीम। ਅਸੀਂ नमाज ਦੇ सिलसिले ਦੇ ਵਿੱਚ सूरत अल फातिहा ਨੂੰ मुकम्मल तफसील ਦੇ ਨਾਲ ਤਰਜਮੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਛੋਟੀਆਂ ਜਿਹੜੀਆਂ ਸੂਰਾ ਨੇ ਅਸੀਂ ਨਮਾਜ਼ ਦੇ ਵਿੱਚ ਪੜ੍ਹਨੇ ਆ, ਕਮ ਅਜ਼ ਕਮ ਉਹਨਾਂ ਦੇ ਵਿੱਚ 5 ਸੂਰਾ ਜਿਹੜੀਆਂ ਨੇ ਉਹਨਾਂ ਦੀ ਮੈਂ ਤਿਆਰੀ ਕਰਵਾ ਦਿਆਂ। ਉਹਦੇ ਵਿੱਚ ਪਹਿਲਾ ਇੰਤਖਾਬ ਜਿਹੜਾ ਸੂਰਾ ਅਖਲਾਸ, ਜਿਹਨੂੰ ਸੂਰਾ ਕੁੱਲ ਵੀ ਕਿਹਾ ਜਾਂਦਾ, ਤੇ ਸਭ ਤੋਂ ਜ਼ਿਆਦਾ ਨਮਾਜ਼ ਦੇ ਵਿੱਚ ਪੜ੍ਹੀ ਜਾਣ ਵਾਲੀ ਜਿਹੜੀ ਸੂਰਾ ਵੇ ਉਹ ਸੂਰਾ ਅਖਲਾਸ ਹੈ। ਔਰ ਸਭ ਤੋਂ ਜ਼ਿਆਦਾ ਨਾ ਸਮਝੀ ਜਾਣ ਵਾਲੀ ਸੂਰਾ ਵੀ ਸੂਰਾ ਅਖਲਾਸ ਹੀ ਹੈ, ਕਿਉਂਕਿ ਅਸੀਂ ਸੂਰਾ ਅਖਲਾਸ ਤੋਂ ਬਹੁਤ ਜ਼ਿਆਦਾ ਪੜ੍ਹਨੇ ਆ, ਪਰ ਸਾਨੂੰ ਇਹਦੇ ਮਤਲਬ ਦੇ ਨਾਲ, ਸਾਨੂੰ ਇਹਦੇ ਤਰਜਮੇ ਦੇ ਨਾਲ, ਸਾਨੂੰ ਇਹ ਕੀ ਪੈਗਾਮ ਦੇ ਰਹੀ ਹੈ ਉਹਦੇ ਨਾਲ ਸਾਨੂੰ ਕੋਈ ਗਰਜ਼ ਨਹੀਂ ਹੁੰਦੀ। ਸਿਰਫ ਇਹ ਸੋਚਿਆ ਜਾਂਦਾ 3 ਦਫਾ ਸੂਰਾ ਅਖਲਾਸ ਪੜ੍ਹ ਲਓ, ਇੱਕ ਕੁਰਾਨ ਪਾਕ ਦਾ ਸਵਾਬ ਹਾਸਲ ਕਰ ਲਵਾਂਗੇ। ਸਿਰਫ ਸਵਾਬ ਵਾਸਤੇ ਇਹਨੂੰ ਪੜ੍ਹਿਆ ਜਾਂਦਾ, ਵਰਨਾ ਇਹਨੂੰ ਸਮਝਣ ਵਾਸਤੇ ਜਿਹੜਾ ਨਾ ਉਹ ਅਸੀਂ ਤਵੱਜੋ ਨਹੀਂ ਦਿੰਦੇ। ਅਤੇ ਅੱਜ ਮੈਂ ਇਸੇ ਸੂਰਾ ਦੇ ਉੱਤੇ ਗੱਲ ਕਰਨਾ ਚਾਹ ਰਹੀ ਹਾਂ ਆਪਣੇ ਸੁਣਨ ਵਾਲਿਆਂ ਦੇ ਨਾਲ। ਅਸੀਂ ਉਹਨਾਂ ਹਾਲਾਤ ਦਾ ਜ਼ਿਕਰ ਕਰਾਂਗੇ ਜਿਸ ਹਾਲਾਤ ਦੇ ਵਿੱਚ ਅੱਲਾਹ ਤਬਾਰਕ व तआला ਨੇ ਇਸ ਸੂਰਾ ਦਾ ਨਜ਼ੂਲ ਕੀਤਾ। ਸੂਰਾ ਅਖਲਾਸ ਦੀਆਂ 4 ਆਇਤ ਨੇ। ਇਹਦਾ ਇੱਕ ਰਕੂ ਬਣਦਾ ਅਤੇ ਤਰਤੀਬ ਦੇ ਲਿਹਾਜ਼ ਨਾਲ 112ਵੀਂ ਸੂਰਾ ਵੇ। ਪਹਿਲੇ ਅਸੀਂ ਇਹਦੀ ਤਿਲਾਵਤ ਅਤੇ ਇਹਦਾ ਤਰਜਮਾ ਜਿਹੜਾ ਨਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੇ ਆ। ਆਊਜ਼ੁ ਬਿल्लाहि मिनश्शैतानिर्रजीम बिस्मिल्लाहिर्रहमानिर्रहीम। कुल हुवल्लाहु अहद। कह दियो, फरमा दियो ए नबी मुहम्मद सल्लल्लाहु अलैहि वसल्लम कि ओ अल्लाह एक वे, अल्लाहु समद, अल्लाह बेनियाज है, लम यलिद वलम यूलद, ना ਉਹ ਕਿਸੇ ਨੂੰ ਪੈਦਾ ਕਰਨ ਵਾਲਾ, ਯਾਨੀ ਉਹਦੇ ਵਿੱਚੋਂ ਕੋਈ ਪੈਦਾ ਨਹੀਂ ਹੋਇਆ, ਅਤੇ ਨਾ ਕਿਸੇ ਨੇ ਉਹਨੂੰ ਪੈਦਾ ਕੀਤਾ। ਨਸਲ ਵਧਾਉਣ ਦੀ ਅਤੇ ਸ਼ਜਰਾ ਨਸਬ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਇਨਸਾਨਾਂ ਨੂੰ। ਅੱਲਾਹ ਤਬਾਰਕ व तआला ਨੂੰ ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਇਹਨਾਂ ਚੀਜ਼ਾਂ ਤੋਂ ਪਾਕ ਹੈ। ਨਾ ਉਹਦਾ ਕੋਈ ਬੇਟਾ ਵੇ ਅਤੇ ਨਾ ਉਹ ਆਪ ਕਿਸੇ ਦਾ बेटा नहीं है, यानी अल्लाह तबारक व तआला दा माँ बाप का तसव्वुर नहीं किया जा सकता। कोई ये नहीं कह सकता कि अल्लाह तबारक व तआला नूं फलां ने पैदा किया। वलम यकुल लहू कुफुवन अहद, ते ओदा कोई शरीक नहीं है, कोई ओदा हमसर नहीं है। ਇਹ ਸੂਰਾ ਹਜ਼ਰਤ ਬਿਲਾਲ ਰਜ਼ੀ ਅੱਲਾਹੁ ਤਾਲਾ ਅਨਹੂ ਦੇ ਈਮਾਨ ਲਿਆਉਣ ਤੋਂ ਪਹਿਲੇ ਮੱਕਾਤੁਲ ਮੁਕਰਮਾ ਦੇ ਵਿੱਚ ਨਾਜ਼ਿਲ ਹੋਈ ਹੈ। ਇਸਲਾਮ ਦਾ ਇਬਤਦਾਈ ਦੌਰ ਇੰਤਹਾਈ ਤਕਲੀਫ ਦੇ ਮੁਸੀਬਤਾਂ ਦੇ ਨਾਲ ਭਰਿਆ ਹੋਇਆ ਸੀ। ਹਜ਼ਰਤ ਸੁਮਈਆ ਰਜ਼ੀ ਅੱਲਾਹੁ ਤਾਲਾ ਅਨਹਾ ਬਿਨਤ ਖਬਾਤ ਰਜ਼ੀ ਅੱਲਾਹੁ ਤਾਲਾ ਅਨਹਾ ਇਸਲਾਮ ਦੀ ਪਹਿਲੀ ਖਾਤੂਨ ਜਿਹੜੀਆਂ ਨੇ ਉਹ ਸ਼ਹੀਦ ਨੇ। ਕਬੂਲ ਇਸਲਾਮ ਦੇ ਬਾਅਦ ਅਬੂ ਜਹਲ ਦੇ ਮਜ਼ਾਲਮ ਜਿਹੜੇ ਸਨ ਨਾ, ਉਹ ਉਹਨਾਂ ਦੇ ਉੱਤੇ ਵੱਧਦੇ ਹੀ ਚਲੇ ਗਏ, ਔਰ ਉਹਨਾਂ ਨੇ ਇਤਨਾ ਸ਼ਦੀਦ ਤਸ਼ੱਦਦ ਜਿਹੜਾ ਨਾ ਉਹ ਬਰਦਾਸ਼ਤ ਕਰਦਿਆਂ ਹੋਇਆਂ ਖਾਲਿਕ ਹਕੀਕੀ ਨੂੰ ਜਾਣ ਦਿੱਤੀ। ਪਰ ਉਸ ਵਕਤ ਇੱਕੋ ਹੀ ਉਹਨਾਂ ਦੀ ਜ਼ੁਬਾਨ ਦੇ ਉੱਤੇ ਗੱਲ ਸੀ, ਅਹਦ ਅਹਦ ਅਹਦ, ਅੱਲਾ ਇੱਕ ਹੈ। ਉਤਬਾ ਅਤੇ ਅਬੂ ਜਹਲ ਇਹ ਦੋਵਾਂ ਨੇ ਇਹਨਾਂ ਨੂੰ ਜਿਹੜਾ ਸੀ ਰੇਤ, ਤਪਦੀ ਹੋਈ ਰੇਤ ਦੇ ਉੱਤੇ ਲਿਟਾ ਕੇ ਨਾ, ਇਹਨਾਂ ਦੇ ਦੋਨਾਂ ਹੱਥਾਂ ਦੇ ਨਾਲ ਅਤੇ ਦੋਨਾਂ ਲੱਤਾਂ ਦੇ ਨਾਲ ਨਾ ਰੱਸੀਆਂ ਬੰਨ੍ਹ ਕੇ, ਮੁਖਾਲਿਫ ਸਿਮਤ ਦੇ ਵਿੱਚ ਘੋੜੇ ਖੜੇ ਕਰਕੇ ਘੋੜਿਆਂ ਦੇ ਨਾਲ ਉਹ ਰੱਸੀਆਂ ਬੰਨ੍ਹ ਕੇ ਨਾ ਅਤੇ ਉਹਨਾਂ ਨੂੰ ਖਿੱਚਦੇ ਸਨ, ਉਹਨਾਂ ਦੀਆਂ ਦੋਨਾਂ ਲੱਤਾਂ ਨੂੰ ਵੀ ਮੁਖਾਲਿਫ ਸਿਮਤ ਅਤੇ ਬਾਜ਼ੂਆਂ ਨੂੰ ਵੀ। ਅਤੇ ਫਿਰ ਕਹਿੰਦੇ ਸਨ ਕਿ ਤੂੰ ਛੱਡੇਂਗੀ ਮੁਹੰਮਦ ਦਾ ਕਲਮਾ ਕਿ ਨਹੀਂ, ਅਤੇ ਮੁਹੰਮਦ ਦੇ ਖੁਦਾ ਨੂੰ ਛੱਡ ਕੇ ਵਾਪਸ ਸਾਡੇ ਬੁੱਤਾਂ ਦੇ ਖੁਦਾ ਦੀ ਤਰਫ ਆ ਜਾ। ਅਤੇ ਉਹ ਫਰਮਾਉਂਦੀਆਂ ਸਨ, ਉਹ ਕਹਿੰਦੀਆਂ ਸਨ, ਅਹਦ, ਅੱਲਾ ਇੱਕ ਹੈ,
अल्लाह एक है, अल्लाह एक है। और इस हालत दे विच इन्हां ने उन्हां ते तशद्दुद करदे होए उन्हां नूं ना दरमियान दे विचों चीर के शहीद कर दिता ते उन्हां दे जिहड़ा सी छाती दे विच ना तपदी हुई रेत दे उत्ते अबू जहल ने ना उन्हां नूं नेज़ा मार के उन्हां दी छाती दे विच ते ਉਹ ਉਹਨਾਂ ਨੂੰ ऐसा नेज़ा मारिया कि ਉਹ ਉੱਥੇ ही तड़पदे होए जिहड़ा सी ना ਉਹ जां बहक हो गईयां। आप इस्लाम दी पहली खातून ने जिन्हां ने शहादत दा मरतबा पाया ए हज़रत अम्मार बिन यासर दी वालदा माजिदा सन ते अबू जहल जिहड़ा सी ना ਉਹ इन्हां दा दुश्मन बन गया होया सी कि एक नबी करीम सल्लल्लाहु अलैहि वसल्लम दा कलमा पढ़ के मुसलमान क्यों हुईयां ने। इन्हां दे खावंद नूं भी इन्हां ने जिहड़ा सी उन्हां नूं भी शहीद कर दिता। हज़रत यासर बिन आमर रज़ी अल्लाह तआला अन्हु भी जिहड़े ने हज़रत सुमैया दे नाल ही अबू जहल ने इन्हां नूं भी शहीद कर दिता सी ते आले यासर दा खिताब हजूर सल्लल्लाहु अलैहि वसल्लम नूं ने उन्हां नूं दिता सी ते उन्हां नूं जन्नत दी बिशारत दिती सी नबी करीम सल्लल्लाहु अलैहि वसल्लम ने। एक रिवायत के मुताबिक हज़रत हारिस बिन अबी हाला ए नबी करीम सल्लल्लाहु अलैहि वसल्लम नूं बचांदे होए शहीद होए सन। आप खदीजातुल कुबरा दे पहले खावंद जिन्हां दा इंतकाल हो गया सी उन्हां दे विचों ए आप दे बेटे सन ते ये भी इस्लाम दे पहले शहीद दा दर्जा रखते हैं। यानी मर्दां दे विच हारिस बिन अबी हाला, खवातीन दे विच हज़रत सुमैया इस्लाम दी पहली खातून शहीद ने। हज़रत बिलाल हबशी रज़ी अल्लाह तआला अन्हु दे उत्ते इन्ने मज़ालम ढाए जांदे सन उन्होंने तपदी हुई रेत के उत्ते लिटा के उन्होंने सीने के उत्ते भारी वजनी पत्थर रख दिते जाते सन। फिर उन्होंने कोड़ियां दे नाल मारिया जाता सी और उन्होंने कहा जाता सी कि तुसी जिहड़ा ना मुहम्मद सल्लल्लाहु अलैहि वसल्लम दे खुदा दा कलमा जिहड़ा वो पढ़ना छड्ड दिओ ते तुसी वापस जिहड़ा ना साडी बुत परस्ती वाल साडे बुतां वाल जिहड़ा तुसी वापस आ जाओ। लेकिन वो अहद 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 पुकारते सन और एक ही गल कहते सन अल्लाह एक है, अल्लाह एक है, अल्लाह एक है। बहुत तकलीफ दे मंजर सी उस वक़्त दा और मुसलमानों के उत्ते बड़ी वड्डी वो एक आजमाइश सी दीन दी जिहड़ी उन्होंने बर्दाश्त की है। अल्हम्दुलिल्लाह रब्बिल आलमीन अल्लाह तबारक व तआला दी करम नवाजी है कि असी उस दौर च पैदा होए हैं कि सानू बड़े आराम दे विच प्लेट दे विच रख के सानू इस्लाम मिल गया है। सानू इस्लाम दे वास्ते कोई कोशिश जिहड़ी है ना वो नहीं करनी पई, सानू कोई कुर्बानियां नहीं देनियां पईयां। लेकिन अज मैं तुहानू सारिआं नू एक दावत देवांगी कि खुदा दे वास्ते कुरान पाक दे पैगाम नू समझो, नमाज दी रूह नू समझो, नमाज दे पैगाम नू समझो ते इनू समझ के पढ़िए, इनू समझ के पढ़िए ते इहदे ते अमल करिए और अल्लाह तबारक व तआला दे कोलों अमल दी तौफीक जिहड़ी है ओदी दुआ करिए कि या पाक परवरदिगार सानू तौफीक अता फरमा, बुराई कोलों बचन दी ताकत ते नेकी दी तौफीक ये उसे पाक परवरदिगार दे हुक्म दे नाल ही इंसान नू अता हुंदी है। सूरा अखलास दे दूजे हिस्से विच इंशाअल्लाह ताला असी बाकी दी तफसील जिहड़ी है वो बयान करांगे। सदकल्लाहुल अज़ीम। मेरे रब ने जो फरमाया वो सच है ते मैं ओहदे ते ईमान लियांदा।